ਇੱਧਰ ਜੇ ਦੱਸ ਜਾਈਏ ਆਪਣੇ ਕੈਲੀਫੋਰਨੀਆ ਦੇ ਬਾਰਡਰ ਦੇ ਉੱਤੇ ਜਾਂ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਕੀ ਸਥਿਤੀ ਆ, ਉਹ ਉਸੇ ਤਰੀਕੇ ਦੇ ਨਾਲ ਹੀ ਆ। ਪਿਛਲੇ ਵੀਰਵਾਰ, ਪਿਛਲੇ ਹਫਤੇ ਵਾਲੇ ਵੀਰਵਾਰ ਦੇ ਵਿੱਚ ਜਦੋਂ ਟਾਈਟਲ 42 ਲੈਪਸ ਹੋਇਆ ਸੀ, ਖਤਮ ਹੋਇਆ ਸੀ, ਟਾਈਟਲ 8 ਜਿਹੜਾ ਉਹ ਚੱਲ ਰਿਹਾ ਆ। ਇਹਨਾਂ ਦੇ ਨਾਲ ਨਾਲ ਉਹਨਾਂ ਨੇ ਟ੍ਰਾਂਜ਼ਿਟ ਬੈਨ ਵੀ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਉਹ ਲਗਾ ਦਿੱਤਾ ਸੀ ਵੀ ਜੇ ਕੋਈ ਕਿਸੇ ਹੋਰ ਮੁਲਕ ਦੇ ਵਿੱਚੋਂ ਆ ਰਿਹਾ ਆ ਤਾਂ ਪਹਿਲਾਂ ਉੱਥੇ ਉਸਨੇ ਅਸਾਈਲਮ ਅਪਲਾਈ ਕੀਤਾ ਹੋਣਾ ਚਾਹੀਦਾ, ਉਹਦਾ ਰਿਜੈਕਟ ਹੋਇਆ ਹੋਣਾ ਚਾਹੀਦਾ ਆ। ਇਸ ਦੇ ਵਿੱਚ ਪਰਿਵਾਰਾਂ ਦੇ ਨਾਲ ਆ ਰਹੇ ਜਾਂ ਇਕੱਲੇ ਨਿਆਣੇ ਨਾਬਾਲਗ ਜਿਹੜੇ ਆ ਰਹੇ ਆ, ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਜ਼ਰੂਰ ਛੋਟ ਆ, ਪਰ ਜਿਹੜਾ ਵੀ ਕੋਈ ਸਿੰਗਲ ਆ ਰਿਹਾ ਆ ਉਹਨਾਂ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਹੋਊਗਾ। ਅੱਗੇ ਤਾਂ ਇਹ ਸੀਗਾ, ਆਪਾਂ ਲਾਸਟ ਟਾਈਮ ਵੀ ਅਟਰਨੀ ਟਿਰਕੀਆਣਾ ਦੇ ਨਾਲ ਇਹ ਸਾਰਾ ਡਿਸਕਸ ਕੀਤਾ ਸੀ, ਉਹਨਾਂ ਨੇ ਸਮਝਾਇਆ ਸੀਗਾ ਵੀ ਅੱਗੇ ਤਾਂ ਸੀਗਾ ਵੀ ਇਕੱਲੇ ਭਾਰਤ ਵਿੱਚ ਤੁਸੀਂ ਜਾਂ ਕਿਉਂਕਿ ਚਲੋ ਆਪਾਂ ਆਪਣਿਆਂ ਦੀ ਇੱਥੇ ਦੀ ਗੱਲ ਕਰੀਏ ਜਾਂ ਜਿਹੜੇ ਵੀ ਮੁਲਕ ਤੋਂ ਆ ਰਹੇ ਆ ਵੀ ਉੱਥੇ ਤੁਹਾਨੂੰ ਕੀ ਖਤਰਾ ਉਹਦੇ ਬਾਰੇ ਦੱਸਣਾ ਪੈਂਦਾ ਸੀ। ਹੁਣ ਇਹੀ ਨਹੀਂ, ਤੁਸੀਂ ਜੇ ਮੈਕਸੀਕੋ ਥਾਣੀ ਆ ਰਹੇ ਆ, ਤੁਸੀਂ ਮੈਕਸੀਕੋ 'ਚ ਕਿਉਂ ਅਸਾਈਲਮ ਅਪਲਾਈ ਨਹੀਂ ਕੀਤਾ, ਕੀ ਤੁਹਾਡੇ ਰਿਸਕ ਜਿਹੜੇ ਉਹ ਰਹੇ ਆ, ਉਹ ਵੀ ਤੁਹਾਨੂੰ ਨਾਲ ਜਿਹੜੇ ਉਹ ਦੱਸਣੇ ਪੈਣਗੇ। ਸੋ ਜਿਹੜਾ ਕੋਈ ਸਿੰਗਲ ਆ ਰਿਹਾ ਆ ਉਹਦੇ ਲਈ ਕਾਫੀ ਜਿਹੜੀ ਇਸ ਟਾਈਮ ਮੁਸ਼ਕਿਲ ਹੋਊਗੀ। ਇਹ ਟ੍ਰਾਂਜ਼ਿਟ ਬੈਨ ਦੇ ਉਲਟ ACLU ਨੇ ਕੇਸ ਜ਼ਰੂਰ ਕੀਤਾ ਹੋਇਆ ਆ ਸੈਨ ਫਰਾਂਸਿਸਕੋ ਦੀ ਜਿਹੜੀ ਅਦਾਲਤ ਵਿੱਚ, ਪਰ ਅਜੇ ਤੱਕ ਉਸ ਦੀ ਸੁਣਵਾਈ ਨਹੀਂ ਲਈ ਗਈ। ਸੋ ਇਹ ਹਫਤਾ ਤਾਂ ਉਸ ਤੋਂ ਬਗੈਰ ਹੀ ਜਿਹੜਾ ਉਹ ਨਿਕਲ ਗਿਆ ਆ। ਸੋ ਜੋ ਪਿਛਲੇ ਹਫਤੇ ਸਿਚੁਏਸ਼ਨ ਸੀਗੀ, ਜਿਹੜਾ ਵੀ ਕੋਈ ਇੱਥੇ ਆ ਰਿਹਾ ਆ ਉਹ ਇੰਤਜ਼ਾਰ ਕਰ ਰਹੇ, ਇਸੇ ਲਈ ਆਪਾਂ ਦੇਖ ਰਹੇ ਹਾਂ ਵੀ ਨੰਬਰਸ ਕਾਫੀ ਡਾਊਨ ਚਲੇ ਗਏ ਆ। ਟਾਈਟਲ 42 ਦੇ ਲੈਪਸ ਹੋਣ ਤੋਂ ਪਹਿਲਾਂ 10-10 ਹਜ਼ਾਰ ਤੋਂ ਵੱਧ ਲੋਕ ਆ ਰਹੇ ਸੀਗੇ, ਹੁਣ ਇਹ ਆંકੜਾ 4000 ਤੋਂ 6000 ਦੇ ਦਰਮਿਆਨ ਜਿਹੜਾ ਉਹ ਰਹਿ ਗਿਆ, ਅੱਧੇ ਤੋਂ ਵੀ ਕਹਿੰਦੇ ਆ ਵੀ ਕਈ ਥਾਵਾਂ ਦੇ ਉੱਤੇ ਘਟ ਚੁੱਕਾ ਆ। ਸੋ ਲੋਕ ਵੀ ਵੇਟ ਕਰ ਰਹੇ ਆ ਵੀ ਇਹ ਜਿਹੜਾ ਟ੍ਰਾਂਜ਼ਿਟ ਬੈਨ ਦੇ ਨਾਲ ਕਿੱਦਾਂ ਦਾ ਅਸਰ ਇਸ ਚੀਜ਼ ਦੇ ਵਿੱਚ ਰਹੇਗਾ। ਬਾਕੀ ਟਾਈਟਲ 42 ਨੂੰ ਲੈ ਕੇ ਹੋਰ ਵਿਸਤਾਰ 'ਚ ਜਿਹੜੀ ਜਾਣਕਾਰੀ ਕੱਲ ਅਟਰਨੀ ਟਿਰਕੀਆਣਾ ਜੀ ਆਪਣੇ ਨਾਲ ਸਵੇਰ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਨਗੇ। ਇਹ ਆਪਾਂ ਤੁਹਾਨੂੰ ਅੱਜ ਪਹਿਲਾਂ ਹੀ ਜਿਹੜਾ ਦੱਸ ਦਈਏ, ਕੱਲ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਉਹ ਨਹੀਂ ਲੈ ਹੋਣਗੀਆਂ, ਕੋਈ ਹੋਰ ਰੁਝੇਵਿਆਂ ਦੇ ਵਿੱਚ ਬਿਜ਼ੀ ਹੋਣ ਜਿਹੜਾ ਉਹ ਕਰਕੇ। ਜੀ ਬਿਲਕੁਲ। ਅਗਲੀ ਖਬਰ ਵਿੱਚ ਚਲੀਏ, ਜੋ ਫਲੋਰੀਡਾ ਦੇ ਗਵਰਨਰ ਹੈਗੇ ਆ ਰੌਨ ਡੀਸੈਂਟਿਸ, ਉਹ ਬਹੁਤ ਜਲਦੀ ਅਨਾਉਂਸ ਕਰਨ ਜਾ ਰਹੇ ਆ ਪ੍ਰੈਜ਼ੀਡੈਂਸ਼ੀਅਲ ਬਿਡ ਦੇ ਲਈ ਰਿਪਬਲਿਕਨ ਪਾਰਟੀ ਵੱਲੋਂ। ਤੇ ਉਹਨਾਂ ਦਾ ਅੱਜ ਕੱਲ ਜੋ ਪੰਗਾ ਆ ਡਿਜ਼ਨੀ ਵਾਲਿਆਂ ਨਾਲ ਉੱਥੇ ਚੱਲ ਰਿਹਾ। ਡਿਜ਼ਨੀ ਵਾਲਿਆਂ ਨੇ ਇੱਕ ਆਪਣੀ ਇੰਡੀਪੈਂਡੈਂਟ ਸਰਕਾਰ ਉੱਥੇ ਬਣਾਈ ਹੋਈ ਸੀ, ਸਾਰਾ ਕੁਝ ਉਹਨਾਂ ਦਾ ਪ੍ਰਾਈਵੇਟ ਸੀ, ਉਹਨੂੰ ਲੈ ਕੇ ਕਾਫੀ ਕਸ਼ਮਕਸ਼ ਵਿੱਚ ਚੱਲ ਰਹੀ ਸੀ। ਤੇ ਅੱਜ ਡਿਜ਼ਨੀ ਵਾਲਿਆਂ ਨੇ ਇਹ ਅਨਾਉਂਸ ਕੀਤਾ ਵੀ ਉਹ $1 ਬਿਲੀਅਨ ਦੀ ਐਕਸਪੈਂਸ਼ਨ ਕਰਨ ਜਾ ਰਹੇ ਸੀ ਫਲੋਰੀਡਾ ਦੇ ਵਿੱਚ, ਤੇ ਉਹ ਉਸ ਨੂੰ ਹੁਣ ਨਹੀਂ ਕਰਨਗੇ, ਜਿਹਦੇ ਨਾਲ 2000 ਦੇ ਕਰੀਬ ਜੌਬਸ ਕ੍ਰੀਏਟ ਹੋਣੀਆਂ ਸੀਗੀਆਂ। ਦੋਨਾਂ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਆ ਗਵਰਨਰ ਡਿਸੈਂਟਿਸ ਤੇ ਡਿਜ਼ਨੀ ਦੇ ਆਫੀਸ਼ੀਅਲ ਦੇ ਵਿੱਚ, ਉਹ ਹੁਣ ਕਾਫੀ ਕਹਿੰਦੇ ਸਿਖਰਾਂ ਦੇ ਉੱਤੇ ਪਹੁੰਚ ਗਈ ਆ ਇਸ ਕੱਟ ਦੇ ਨਾਲ। ਤੇ ਇਹਦਾ ਅਸਰ ਰੌਨ ਡੀਸੈਂਟਿਸ ਦੀ ਜੋ ਕੋਸ਼ਿਸ਼ ਆ ਪ੍ਰੈਜ਼ੀਡੈਂਟ ਬਣਨ ਦੀ, ਉਹਦੇ ਉੱਤੇ ਕਿੰਨਾ ਕੁ ਪਊਗਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਜੋ ਡਿਸੀਜਨ ਲੈ ਰਹੇ ਆ ਪਿਛਲੇ ਕੁਝ ਮਹੀਨਿਆਂ 'ਚ ਬੜੇ ਐਕਸਟ੍ਰੀਮ ਲੈ ਰਹੇ ਆ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਵੀ। ਜੋ ਇਲੀਗਲ ਬੰਦੇ ਨੂੰ ਹਾਇਰ ਕਰਦਾ, ਕਿੰਨਾ ਫਾਈਨ ਹੋਣਾ, ਕਿੰਨੇ ਦਿਨਾਂ ਦੇ ਵਿੱਚ, 3 ਦਿਨਾਂ 'ਚ ਤੁਹਾਨੂੰ ਵੈਰੀਫਾਈ ਕਰਨਾ ਪੈਣਾ ਆ ਵੀ ਲੀਗਲ ਆ ਨਹੀਂ ਆ। ਮੈਡੀਕਲ ਜੇ ਹਸਪੀਟਲ ਦੇ ਵਿੱਚ ਕੋਈ ਜਾਂਦਾ ਆ, ਈਵਨ ਜੋ ਅਨਡਾਕੂਮੈਂਟਡ ਆ, ਉਹਦੀ ਸਾਰੀ ਇਨਫੋਰਮੇਸ਼ਨ ਉਹ ਰਿਕਾਰਡ ਹੋਊਗੀ। ਸੋ ਕਈ ਸਾਊਥ ਅਮਰੀਕਾ ਦੇ ਟਰੱਕਰਸ ਆ, ਉਹਨਾਂ ਨੇ ਥ੍ਰੈਟ ਵੀ ਕੀਤਾ ਵੀ ਅਸੀਂ ਫਲੋਰੀਡਾ ਦੇ ਵਿੱਚ ਡਿਲੀਵਰ ਨਹੀਂ ਕਰਾਂਗੇ ਕੋਈ ਵੀ ਸਮਾਨ ਜੋ ਬਿਲੋਂਗ ਕਰਦੇ ਆ ਸਾਊਥ ਅਮਰੀਕਨ ਕੰਟਰੀਜ਼ ਨੂੰ। ਵੀ ਇਹ ਤਾਂ ਬਹੁਤ ਸਟ੍ਰਿਕਟ ਹੈਗੀਆਂ ਇਮੀਗ੍ਰੇਸ਼ਨ ਪਾਲਿਸੀ, ਤੇ ਲਾ ਸੂਟ ਵੀ ਉਹਨਾਂ ਦੇ ਅਗੇਂਸਟ ਫਾਈਲ ਕੀਤਾ ਹੋਇਆ ਹੈਗਾ। ਪਰ ਕਾਫੀ ਕੁਝ ਇਸ ਟਾਈਮ ਫਲੋਰੀਡਾ ਦੀ ਜੋ ਸਟੇਟ ਆ ਉੱਥੇ ਚੱਲ ਰਿਹਾ। ਆਪਣੇ ਵੀ ਬਹੁਤ ਸਾਰੇ ਜਿਹੜੇ ਡਰਾਈਵ ਕਰਦੇ ਨੇ, ਸੋ ਫਲੋਰੀਡਾ ਵਾਲੇ ਕਾਫੀ ਤੱਤੇ ਜਿਹੜੇ ਉਹ ਵਗ ਰਹੇ ਨੇ, ਦੇਖ ਕੇ ਜਿਹੜਾ ਉਹ ਚੱਲਿਓ ਭਾਈ, ਕੁਝ ਹੋਰ ਹੀ ਜਿਹੜਾ ਆ ਸਿਆਪਾ ਜਿਹੜਾ ਉਹ ਨਾ ਗਲ 'ਚ ਪੈ ਜਾਵੇ। ਸੋ ਕਿਉਂਕਿ ਇਹ ਮੁੱਦਾ ਕਾਫੀ ਜ਼ਿਆਦਾ ਭਖ ਜਾਣਾ, ਡਿਜ਼ਲੀ ਵਾਲਾ ਅਗਲਿਆਂ ਨੇ ਕਹਿਣਾ ਵੀ ਆਪਣੀ ਸਟੇਟ ਦੇ ਵਿੱਚ ਤਾਂ ਤੂੰ ਇੱਕ ਕੰਪਨੀ ਨਹੀਂ ਜਿਹੜੀ ਉਹ ਸਾਂਭ ਸਕਦਾ, ਤੇ ਮੁਲਕ ਨੂੰ ਕਿੱਦਾਂ ਹੋਊਗਾ। ਬਾਕੀ ਟਰੰਪ ਹੁਣਾਂ ਨੇ ਇਸ ਦੇ ਉੱਤੇ ਆਲਰੇਡੀ ਵਾਰ ਕਰਨੇ ਸ਼ੁਰੂ ਕੀਤੇ ਆ। ਪਿਛਲੀ ਵਾਰੀ ਵੀ ਡਿਸੈਂਟਸ ਨੇ ਟਰਾਈ ਜਿਹੜੀ ਉਹ ਜ਼ਰੂਰ ਕੀਤੀ ਸੀ, ਅਗਲੇ ਹਫਤੇ ਮੇ ਵੀ ਇਹ ਐਲਾਨ ਕਰ ਦੇਣਗੇ, ਤੇ ਦੇਖੋ ਕੀ ਬਣਦਾ ਆ। ਇਹ ਪੇੜ ਭਖ ਤਾਂ ਰਿਹਾ ਇਹਨਾਂ ਦਾ ਰਿਪਬਲਿਕਨ ਪ੍ਰਾਇਮਰੀਜ਼ ਦਾ, ਪਰ ਮੈਜੋਰਟੀ ਇਸ ਵੇਲੇ ਜੇ ਦੇਖਿਆ ਜਾਵੇ ਤਾਂ
ਝੁਕਾਵ ਜਿਹੜਾ ਆ ਉਹ ਪ੍ਰਾਇਮਰੀਜ਼ ਦੇ ਵਿੱਚ ਲੋਕਾਂ ਦਾ ਟਰੰਪ ਵੱਲ ਨੂੰ ਹੀ ਵੱਧਦਾ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਬਕਾ ਅਟਾਰਨੀ ਜਨਰਲ CIA ਦੇ ਚੀਫ ਜਿਹੜੇ ਉਹ ਰਹੇ, ਬਿਲ ਬਾਰ, ਜਨਰਲ ਬਿਲ ਬਾਰ, ਉਹਨਾਂ ਨੇ ਕਲਾਸੀਫਾਈਡ ਡਾਕੂਮੈਂਟਸ ਦੀ ਇਨਵੈਸਟੀਗੇਸ਼ਨ ਦੇ ਮਾਮਲੇ 'ਚ ਕਿਹਾ ਆ ਵੀ ਟਰੰਪ ਹੁਣੀ ਕਾਫੀ ਐਕਸਪੋਜ਼ ਇਸ ਦੇ ਵਿੱਚ ਹੋ ਸਕਦੇ ਆ। CBS ਦੇ ਨਾਲ ਇੰਟਰਵਿਊ ਕਰ ਰਹੇ ਸੀਗੇ ਬਿਲ ਬਾਰ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਇਹ ਕਲੀਅਰ ਆ ਵੀ ਟਰੰਪ ਹੁਣਾਂ ਦੇ ਕੋਲ ਇਹ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਨਹੀਂ ਹੋਣੇ ਚਾਹੀਦੇ ਸੀਗੇ ਜਿਹੜੇ ਮਾਰਾ-ਲਾਗੋ ਦੇ ਵਿੱਚ ਸੀ। ਕਹਿੰਦੇ ਇਹ ਨਹੀਂ ਮਸਲਾ ਵੀ ਇਕੱਲੇ ਕਲਾਸੀਫਾਈਡ ਡਾਕੂਮੈਂਟਸ ਆ, ਜਦੋਂ ਲੈ ਕੇ ਗਏ ਕਹਿੰਦੇ ਸਾਨੂੰ ਪਤਾ ਸੀਗਾ ਵੀ ਇਹਦਾ ਕੋਈ ਇੰਨਾ ਇਸ਼ੂ ਨਹੀਂ ਬਣਨਾ, ਪਰ ਕਿਉਂਕਿ ਉਹਨਾਂ ਨੇ ਸਬੀਨਾ ਕਰ ਲਏ ਪਰ ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਨੇ ਵਾਪਸ ਨਹੀਂ ਕੀਤੇ, ਇਸ ਕਰਕੇ ਜਿਹੜਾ ਆ ਇਹ ਰੌਲਾ ਰੱਪਾ ਜ਼ਿਆਦਾ ਪਿਆ ਆ। ਜੇ ਦੇਖਿਆ ਜਾਵੇ ਤਾਂ ਜਿਹੜੇ ਮੌਜੂਦਾ ਰਾਸ਼ਟਰਪਤੀ ਬਾਈਡਨ ਦੇ ਜਿਹੜੇ ਪ੍ਰਾਈਵੇਟ ਜਿਹੜੀ ਥਾਂ ਤੋਂ ਉਹਨਾਂ ਦੇ ਘਰੋਂ ਵੀ ਕਲਾਸੀਫਾਈਡ ਡਾਕੂਮੈਂਟ ਮਿਲੇ, ਇਸੇ ਤਰੀਕੇ ਨਾਲ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਘਰ ਇੰਡੀਆਨਾ ਤੋਂ ਵੀ ਕਲਾਸੀਫਾਈਡ ਡਾਕੂਮੈਂਟ ਜਿਹੜੇ ਉਹ ਮਿਲੇ ਆ। ਕਹਿੰਦੇ ਵੀ ਪ੍ਰੋਬਲਮ ਇਹ ਨਹੀਂ ਆ ਵੀ ਕਲਾਸੀਫਾਈਡ ਡਾਕੂਮੈਂਟ ਮਿਲੇ ਆ, ਪ੍ਰੋਬਲਮ ਇਹ ਆ ਵੀ ਜਦ ਸਰਕਾਰ ਨੇ ਇਹ ਵਾਪਸ ਮੰਗੇ, ਸਬੀਨਾ ਕੀਤੇ, ਕਿਹੜੀਆਂ ਗੇਮਸ ਖੇਡੀਆਂ ਗਈਆਂ, ਇਹ ਡਾਕੂਮੈਂਟਸ ਕਿਸੇ ਹੋਰ ਨੂੰ ਤਾਂ ਨਹੀਂ ਦੇ ਦਿੱਤੇ ਗਏ। CNN ਦੀ ਟਾਊਨ ਹਾਲ ਦੇ ਵਿੱਚ ਵੀ ਇਸ ਦਾ ਥੋੜ੍ਹਾ ਬਹੁਤਾ ਜਿਹੜਾ ਉਹ ਜ਼ਿਕਰ ਹੋਇਆ ਸੀ। ਕਹਿੰਦੇ ਵੀ ਇਹ ਚੀਜ਼ਾਂ ਕਰਕੇ ਜਿਹੜੇ ਟਰੰਪ ਆ ਉਹ ਐਕਸਪੋਜ਼ ਹੋ ਸਕਦੇ ਆ। ਉਹਨਾਂ ਨੇ ਕਿਹਾ ਵੀ ਹੀ ਇਜ਼ ਹਿਜ਼ ਓਨ ਵਰਸਟ ਐਨਮੀ, ਵੀ ਇਹ ਬੜੇ ਰੈਕਲੈਸਲੀ ਜਿਹੜੇ ਉਹ ਚੱਲਦੇ ਆ। 34 ਫੈਲਨੀ ਕਾਊਂਟਸ ਦੇ ਜਿਹੜੇ ਫਾਲਸੀਫਾਈਂਗ, ਝੂਠ ਬੋਲੇ ਆ ਬਿਜ਼ਨਸ ਰੈਕਰਡਸ ਨੂੰ ਲੈ ਕੇ, ਉਹ ਨਿਊਯਾਰਕ ਦੇ ਵਿੱਚ ਉਹਨਾਂ ਉੱਤੇ ਜਿਹੜੇ ਆਲਰੇਡੀ ਇੰਡਾਈਟ ਉਹਨਾਂ ਨੂੰ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਬਣੂਗਾ। ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਹੋਰ ਸਪੈਸ਼ਲ ਕੌਂਸਲ ਜੈਕ ਸਮਿਥ ਆ, ਉਹ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੇ ਆ।